ਵੀ ਜਦੋਂ ਹੱਲਾ ਗੁੱਲਾ ਪਿਆ ਇਹਨਾਂ ਤੇ ਲੁੱਟ ਪਈ ਏ। ਦੁਨੀਆ ਇੱਧਰ ਗਈ, ਕੋਈ ਇੱਧਰ ਗਿਆ, ਮਾਲ ਮੱਲੀ ਜਿਹੜੇ ਦੁਨੀਆ ਦੇ ਰੋਂਦੇ ਭੱਜ ਕੇ ਅਸੀਂ ਗਿਆ, ਕੋਈ ਇੱਧਰ ਭੱਜ ਗਿਆ, ਕੋਈ ਸਮਝ ਨਹੀਂ ਰਹੀ ਮਰਦੇ ਜੀਂਦੇ। ਉਹ ਬੜੇ ਦਾ ਸਿੱਖ ਸੀ ਤੇ ਉਹ ਬਾਬਾ ਜੁਰਸਾ ਸੀ, ਬਾਬਾ ਮੋਟਾ ਡੱਟਾ ਸੀ। ਉਹ ਲੋਕਾਂ ਨਾਲ ਖੁੱਲ੍ਹਾ ਕਰਦਾ ਤੇ ਠਾਠ ਵੀ ਲੈਂਦਾ ਤੇ ਅੱਜ ਮੋਰਚਾ ਫੜ ਕੇ ਕਾਬੂ ਕਰ ਮੋਰਚਾ ਫੜਦਾ ਸੀ ਵੀਣੀ ਵੇਲੇ ਜਦੋਂ ਖੇਡਦੇ ਆ ਨਾ ਉਦੋਂ ਕੋਲੋਂ ਚੱਲ ਪੈਂਦਾ ਕਿਧਰੋਂ ਜਾ ਪੈਂਦਾ ਜਿਹੜੀ ਨੇੜੇ ਹੁੰਦੇ ਉਹ ਮਚਾਟਾ ਮਾਰਦਾ ਜਿਹੜਾ ਗੁਆਂ ਦਾ ਪਰਨਵਾਸ ਜੀਰੋ ਨਹੀਂ ਆਈ। ਉਦੋਂ ਜਾਂਦੇ ਹੋ? ਉਦੋਂ ਅਸੀਂ ਜੰਨਿਆਂ ਜੁਨੀਆਂ ਚੜ੍ਹਦੀਆਂ ਆਈਆਂ ਤੇ ਮੈਂ ਆਪਦੇ ਵਾਲਿਦ ਦੇ ਨਾਲ ਜਾਂਦਾ ਰਹਿੰਦਾ। ਮੇਰੇ ਪਿਓ ਮੈਨੂੰ ਲੈ ਜਾਂਦਾ ਨਾਲ। ਇੱਧਰ ਤਾਲੇ ਵਾਲਾ ਸੀ ਪਿੰਡ ਇੱਕ ਰਾਜ ਬੀਕਾਨੇਰ ਚ, ਉਹ ਵੇਖਿਆ ਮੈਂ। ਇੱਧਰ ਕਰਮਾਂ ਵਾਲਾ ਸੀ, ਉਹ ਵੇਖਿਆ। ਉੱਥੇ ਜਾਣ ਨਾਲ ਗਏ, ਇਹ ਦੋ ਤਿੰਨ ਥਾਂ ਗਿਆ। ਜੀ ਕੀ ਹਾਲ ਚਾਲ ਹੈ ਵੀਰਾਂ ਦਾ? ਠੀਕ ਹੋ? ਸਾਰੀ ਸੁੱਖ ਸਾਂਭ ਹੈ, ਖੈਰ ਮੇਰੋ। ਉਮੀਦ ਕਰਨਾ ਕਿ ਜਿੱਥੇ ਕਿੱਥੇ ਵੀ ਸਾਡੇ ਵੇਖਣ ਵਾਲੇ ਨੇ ਸਾਰੇ ਹੱਸਦੇ ਵਸਦੇ ਹੋਣਗੇ। YouTube ਚੈਨਲ ਰੰਗਲਾ ਪੰਜਾਬ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਾਸ਼ਾਰੀ ਤੇ ਇੱਕ ਨਵੀਂ ਪਾਰਟੀਸ਼ਨ ਦੀ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਇਹ ਪਾਰਟੀਸ਼ਨ ਦੀ ਸਟੋਰੀ ਲਈ ਅਸੀਂ ਆਏ ਹਾਂ ਬਾਰਡਰ ਦਾ ਇੱਕ ਪਿੰਡ ਹੈ ਢਿੰਗਾਂ ਵਾਲੀ, ਤਹਿਸੀਲ ਮਿੰਚਨਾਬਾਦ ਤੇ ਡਿਸਟ੍ਰਿਕਟ ਬਹਾਵਲ ਨਗਰ। ਤੇ ਇੱਥੋਂ ਦੇ ਜਿਹੜੇ ਬਜ਼ੁਰਗ ਸਾਡੇ ਨਾਲ ਇਸ ਵਕਤ ਸਾਂਝ ਪਾਈ ਖੜੇ ਨੇ ਉਹ ਬਾਬਾ ਸ਼ਾਹ ਮੁਹੰਮਦ ਸਾਹਿਬ ਨੇ। ਆਓ ਫਿਰ ਵੰਡ ਤੋਂ ਪਹਿਲੇ ਦੀਆਂ ਕੁਝ ਜੱਗ ਵਰੀਤੀਆਂ ਤੇ ਹੱਡ ਵਰੀਤੀਆਂ ਉਹਨਾਂ ਦੇ ਨਾਲ ਕਰਨੇ ਹੈ। ਬਾਬਾ ਜੀ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਹੈ। ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਸ਼ਾਹ ਮੁਹੰਮਦ ਹੈ। ਤੇ ਪਿਓ ਦਾ ਨਾਮ ਜੀ? ਮੇਰੇ ਪਿਓ ਦਾ ਨਾਮ ਨਵਾਬ ਹੈ। ਅੱਛਾ ਅੱਛਾ। ਤੇ ਦਾਦੇ ਦਾ ਨਾਮ? ਦਾਦੇ ਦਾ ਨਾਮ ਮੋਹਣਾ ਹੈ। ਮੋਹਣਾ। ਤੇ ਮਹਾਜਰ ਹੋ, ਹਿਜਰਤ ਕਰਕੇ ਪਾਕਿਸਤਾਨ ਆਏ ਹੋ? ਨਹੀਂ ਜੀ, ਅਸੀਂ ਤਾਂ ਪਹਿਲਾਂ ਦੇ ਰਹਿਣ ਵਾਲੇ ਹਾਂ। ਅੱਛਾ ਅੱਛਾ, ਇੱਥੋਂ ਦੀ ਰਹਿਣ ਵਾਲੇ ਜੀ? ਇੱਥੋਂ ਦੇ ਰਹਿਣ ਵਾਲੇ, ਮਦਾਨੀਆਂ ਦਾ ਜਮਾ ਜਾਇਜ਼। ਤੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੰਡ ਹੋਈ ਉਦੋਂ ਤੁਹਾਡੀ ਕਿੰਨੀ ਉਮਰ ਸੀ? ਮੇਰੀ 13-14 ਸਾਲ ਦੀ ਉਮਰ ਸੀ। 13-14 ਸਾਲ ਦੀ ਸੀ, ਮਤਲਬ ਕਾਫੀ ਸੰਭਾਲਾ ਹੁੰਦਾ 13-14 ਸਾਲ ਦੇ ਵਿੱਚ। ਮੈਂ ਲੁੱਟ ਕੀਤੀ ਇੱਕ ਦਾਣੇ ਚਾਹ ਤੇ ਜਾਂਦੇ ਸਿੱਖਾਂ ਦੇ ਘਰੋਂ। ਕਿੱਥੋਂ? ਸਿੱਖਾਂ ਦੀ ਲੁੱਟ ਹੋਈ ਸੀ। ਸਿੱਖ ਸੀ ਤੇ ਸਾਡੇ ਪਿੰਡ ਦੇ ਵਿੱਚ ਮਦਾਨੀਆਂ ਵਾਲੇ। ਮਦਾਨੀਆਂ ਵਾਲੇ? ਹਾਂਜੀ, ਭੋਲਾ ਸੀ ਉਹਦਾ ਨਾਂ। ਉਹਦੇ ਘਰ ਨੂੰ ਲੁੱਟ ਪਈ ਤੇ ਲੋਕ ਗਏ ਤੇ ਅਸੀਂ ਵੀ ਦੋਵੇਂ ਭਰਾ ਗਏ। ਅਸੀਂ ਵੀ ਦਾਦਾ 20 ਸੇ ਦਾਣੇ ਉੱਥੋਂ ਚੱਕ। ਉਹਦਾ ਨਾਂ ਕੀ ਸੀ? ਭੋਲਾ ਤੇ ਉਹ ਭੋਲਾ ਉਦੋਂ ਤਾਂ ਉੱਥੇ ਹੋਣਾ ਹੀ ਨਹੀਂ। ਨਹੀਂ ਜੀ, ਉਹ ਤਾਂ ਨਿਕਲ ਗਏ ਸੀ ਨਾ। ਯਾਨੀ ਨਿਕਲ ਗਏ ਤੇ ਪਿੱਛੋਂ ਦੇ ਦਾਣੇ ਰਹਿ ਗਏ। ਦਾਣੇ ਕਣਕ ਆਈ, ਛੋਲੇ ਆਏ। ਅੱਛਾ। ਅਜੇ ਕੋਈ ਮੰਜੀ ਜੁਲੀ ਜੀ ਪਈ ਹੈ ਬਸ। ਉਹ ਯਾਨੀ ਤੁਸੀਂ ਚੱਕੇ? ਹਾਂ, ਕੋਈ ਚੱਕ ਲੈ। ਜ਼ਹਿਰੀ ਗੱਲ ਹੈ, ਲੋਕ ਲਿਜਾ ਰਹੇ ਸਨ ਲੋਟੀ ਚੱਕੇ। ਅੱਛਾ, ਲੋਕ ਲੈ ਕੇ ਚਾਹਤੇ। ਹੋਰ ਕੋਈ ਸਿੱਖਾਂ ਦੇ ਨਾਂ ਨੂੰ ਆਉਂਦੇ ਨੇ ਜਿਹੜੇ ਮਦਾਨੀਆਂ ਵਾਲੇ ਜਗ੍ਹਾ ਪਿੱਛੇ ਹੈਗੇ ਸਨ ਉਸ ਦੌਰ 'ਚ? ਇੱਕ ਸਿੱਖ ਦਾ ਨਾਂ ਆਂਦਾ ਗੁੱਜਰ ਸਿੱਖ ਆ। ਅੱਛਾ। ਇੱਕ ਗੁੱਜਰ ਆ, ਕਰਤਾਰਾ। ਹਾਂ, ਕਰਤਾਰ ਸਿੰਘ। ਕਰਤਾਰਾ ਤੇ ਗੁੱਜਰ ਤੇ ਇੱਕ ਰਾਮ। ਹਾਂ। ਇੱਕ ਨਰੀਆ। ਹਾਂ। ਇਹ ਸਿੱਖਾਂ ਦੇ ਨਾਂ ਆਉਂਦੇ ਨੇ ਮੈਨੂੰ। ਅੱਛਾ। ਤੇ ਤੁਹਾਨੂੰ ਆਦੇ ਹਮ ਉਮਰਾਂ ਦੇ ਵੀ ਨਾਂ ਆਉਂਦੇ ਨੇ ਜਦੋਂ ਜਿਹੜੇ ਤੁਹਾਡੇ ਨਾਲ ਖੇਡਦੇ ਖੂਡਦੇ ਸਨ ਉਸ ਦੌਰ 'ਚ ਜਾਂ ਤੁਹਾਡੀ ਉਮਰ ਦੇ ਸਨ? ਬਈ ਉਹ ਮੇਰੀ ਉਮਰ ਦੇ ਟੁਰ ਗਏ। ਕੋਈ ਬੰਦਾ ਨਹੀਂ ਰਹਿ ਗਿਆ। ਨਹੀਂ, ਜਿਹੜੇ ਇੱਥੇ ਸਿੱਖ ਸੁੱਖ ਹੈਗੇ ਸਨ ਉਹ ਕਰਤਾਰੇ ਵਰੀ ਹੈ ਜਿਹੜੇ ਤੁਸੀਂ ਸਿੱਖ ਦੱਸ ਰਹੇ ਜੇ ਸਾਰੇ ਮਦਾਨੀ ਵਾਲੇ ਦੇ ਸਨ? ਉਹ ਜੀ ਮਦਾਨੀ ਵਾਲੇ ਦੀ ਚੌਥੀ ਪੱਤੀ ਆਈ ਸਿੱਖਾਂ ਦੀ ਤੇ ਇੱਕ ਤਿੰਨ ਪੱਤੀ ਆਈਆਂ ਮੁਸਲਮਾਨਾਂ ਦੀ। ਅੱਛਾ, ਮਦਾਨੀ ਵਾਲੇ ਉਹ ਮਦਾਨੀਆਂ ਦੇ ਵਿੱਚ ਪੱਤੀ ਸਾਲਮ ਸਿੱਖਾਂ ਦੀ ਆਈ। ਅੱਛਾ। ਹਾਂ, ਆ ਉੱਲਾ ਪਾਸਾ ਨਹੀਂ ਜਿਹੜਾ ਉੱਲਾ, ਉਹ ਸਾਰਾ ਮਦਾਨੀਆਂ ਦਾ। ਅੱਛਾ। ਕੋਈ ਹੋਰ ਗੱਲ ਦੱਸੋ ਉਸ ਬਾਰੇ, ਉਸ ਦੌਰ ਦੀਆਂ ਕੋਈ ਖਾਸ ਗੱਲਾਂ, ਕੋਈ ਵਾਕਿਆਤ? ਜਨਾਬ, ਵਾਕਿਆਤ ਇਹ ਵੀ ਜਦੋਂ ਹੱਲਾ ਗੁੱਲਾ ਪਿਆ ਇਹਨਾਂ ਤੇ ਲੁੱਟ ਪਈ ਏ। ਦੁਨੀਆ ਇੱਧਰ ਗਈ, ਕੋਈ ਇੱਧਰ ਗਿਆ, ਮਾਲ ਮੱਲੀ ਜਿਹੜੇ ਦੁਨੀਆ ਦੇ ਰੋਂਦੇ ਭੱਜ ਕੇ ਅਸੀਂ ਗਿਆ, ਕੋਈ ਇੱਧਰ ਭੱਜ ਗਿਆ, ਕੋਈ ਸਮਝ ਨਹੀਂ ਰਹੀ ਮਰਦੇ ਜੀਂਦੇ। ਉਦੋਂ ਤੁਸੀਂ ਕੰਮਕਾਰ ਕੀ ਕਰਦੇ ਸੋ? ਕੰਮਕਾਰ ਤੇ ਮੈਂ ਹਜ਼ਾਮਤਾਂ ਨੂੰ ਮੈਂ ਲੱਗਿਆ ਹੀ ਆ ਬਸ। ਹਜ਼ਾਮਤਾਂ ਕਰਦੇ ਸੋ? ਹਜ਼ਾਮਤਾਂ ਕਰਦੇ ਆ। ਮੁਸਲਮਾਨਾਂ ਦੀਆਂ? ਨਹੀਂ, ਹਾਜ ਮੁਸਲਮਾਨਾਂ ਦੀਆਂ। ਸਿੱਖਾਂ ਦੀਆਂ ਨਹੀਂ ਕਰਦੇ? ਨਹੀਂ, ਸਿੱਖਾਂ ਦੀਆਂ ਨਹੀਂ। ਅੱਛਾ। ਤੇ ਵਿਆਹਾਂ ਸ਼ਾਦੀਆਂ ਤੇ ਫਿਰ ਤੁਸੀਂ ਜ਼ਹਿਰੀ ਗੱਲ ਉਦੋਂ ਹਜ਼ਾਮਤਾਂ ਕਰਦੇ ਸੋ ਤੇ ਉਦੋਂ ਇਹ ਵਿਆਹਾਂ ਸ਼ਾਦੀਆਂ ਦਾ ਤੁਹਾਨੂੰ ਪਤਾ ਹੋਣਾ ਉਹਨਾਂ ਦੇ ਕੋਈ ਰਸਮ ਰਿਵਾਜ ਵਿਆਹਾਂ ਸ਼ਾਦੀਆਂ ਦੇ ਕਿਵੇਂ? ਉਹਨਾਂ ਦਾ ਰਸਮ ਰਿਵਾਜ ਇਹ ਆ ਵੀ ਉਹਨਾਂ ਦਾ ਨਾਈ ਆਉਂਦਾ ਦਾ ਬਾਰੇ ਚੋਂ। ਅੱਛਾ। ਉਹ ਆਦੇ ਉਹਨਾਂ ਦੀ ਰੋਟੀ ਰਾਟੀ ਪਕਾਉਂਦਾ ਤੇ ਉਹਨਾਂ ਦੇ ਗਾਵਣ ਸ਼ਾਵਣ ਬੁੜੀਆਂ ਜਿਹੜੀਆਂ ਕੱਢਦੀਆਂ ਆਈਆਂ ਉਹ ਆਪਾਂ ਤਾਂ ਆਉਂਦੇ ਨਹੀਂ। ਉਹ ਉਹਨਾਂ ਦੇ ਵੇਂਦੇ ਰਹਿੰਦੇ ਸੀ, ਸ਼ੋਰ ਐਡੇ ਐਡੇ ਹੁੰਦੇ ਜਾਂਦੇ ਆ ਜਦ ਵੇਂਦੇ ਉਹਨਾਂ ਦਾ ਰਸਮ ਰਿਵਾਜ ਕੋਈ ਆਪਾਂ ਉਹਨਾਂ ਦਾ ਚੇਤਾ। ਗਾਣੇ ਸ਼ਾਣੇ ਤੇ ਜਾਂ ਕੁਝ ਬੜਾ ਕਰਦੇ ਸਨ? ਬਹੁਤ ਤੇ ਗਾਣੇ ਸ਼ਾਣੇ ਬੁੜੀਆਂ। ਨਾਈ ਉਹਨਾਂ ਦਾ ਦੱਬ ਦੌਂਗਲ ਸਿੰਘ ਚਵਾਉਂਦਾ? ਇੱਥੋਂ ਦੱਬ ਵਾਲੀ ਚਵਾਉਂਦਾ ਸੀ ਨਾਈ।
ਅੱਛਾ ਗੜੀਆ ਸੀ ਉਹ ਆਤੇ ਤੇ ਹਲਵਾ ਕਰ ਜਾਂਦਾ ਜਿਵੇਂ ਕਿ ਰੋਟੀ ਖੇਡਾਂ ਖੁੱਡਾਂ ਦੱਸਦੇ ਨੇ ਉਦੋਂ ਬੜੀਆਂ ਹੁੰਦੀਆਂ ਸਨ, ਕੌਡੀ ਹਾਂਜੀ ਛੋਡੀ। ਖੇਡਾਂ ਹੁੰਦੀ ਹੈ, ਸੌਂਚੀ ਹੁੰਦੀ ਹੈ ਜੀ, ਕੌਡੀ ਵੀ ਹੁੰਦੀ ਹੈ ਜੀ। ਅੱਛਾ, ਜਵਾਨ ਬੜੇ ਤਕੜੇ ਤਕੜੇ ਹੁੰਦੇ ਆ, ਆਉਂਦੇ ਆ ਤੇ ਜ਼ਿਆਦਾ ਜੋੜ ਕਿਹਨਾਂ ਦਾ ਪੈਂਦਾ ਸੀ ਗੋਲਾਂ ਗੋਲਾਂ 'ਚ? ਜਿਹੜਾ ਜਿਆਦਾ ਜੋੜ ਜਿਹੜਾ ਇੱਥੇ ਹੈਗਾ ਸੀ ਸਿੱਖ ਸੋਭੇ ਵਾਲੇ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਮ ਯਾਦ ਸੀ, ਉਹਨੇ ਯਾਦ ਨਹੀਂ। ਅੱਛਾ, ਸੋਭੇ ਵਾਲੇ ਦਾ ਸਿੱਖ ਸੀ। ਸੋਭੇ ਵਾਲੇ ਦਾ ਸਿੱਖ ਸੀ ਤੇ ਉਹ ਬਾਬਾ ਜੁਰਤ ਵਾਲਾ ਸੀ, ਬਾਬਾ ਮੋਟਾ ਡੱਟਾ ਸੀ। ਉਹ ਲੋਕਾਂ ਨਾਲ ਖੁਰਦਾ ਖੜਦਾ ਤੇ ਟਾਂਟ ਵੀ ਲੈਂਦਾ ਤੇ ਅੱਜ ਤੋਂ ਮੋਰਚਾ ਫੜ ਕੇ ਕਾਬੂ ਵੀ ਕਰ ਲੈਂਦਾ। ਮੋਰਚਾ ਫੜਦਾ ਸੀ ਵੀਣੀ। ਵੇਲੇ ਜਦੋਂ ਖੇਡਦੇ ਆ ਨਾ ਉਧਰੋਂ ਕੋਧਰੋਂ ਚੱਲ ਪੈਂਦਾ, ਕਿਧਰੋਂ ਜਾ ਪੈਂਦਾ ਤੇ ਜਿਹੜੀ ਨੇੜੇ ਹੁੰਦੇ ਉਹ ਮਚਾਟਾ ਮਾਰਦਾ ਕਿ ਜਿਹੜਾ ਗੁਆਂ ਦਾ ਫੜਨ ਵਾਸਤੇ ਮਾਰਨ ਵਾਸਤੇ ਦੂਜੇ ਦੇ ਤੇ ਮੋਰਚਾ ਫੜ ਲੈਂਦੇ, ਜਿਹਦੇ ਜ਼ਰੂਰਤ ਹੁੰਦੀ ਉਹਨੂੰ ਕਾਬੂ ਕਰ ਲੈਂਦਾ। ਯਾਨੀ ਸਾਹ ਪਾਵਣ ਦੇ ਵਿੱਚ, ਹਾਂ, ਕੌਡੀ ਦੇ ਵਿੱਚ। ਕੌਡੀ ਦੇ ਵਿੱਚ। ਸਹੀ। ਤੇ ਇਹ ਜਿਹੜੇ ਸੋਭਾ ਸਿੰਘ ਇਸ ਸੋਭੇ ਵਾਲੇ ਸਿੱਖਾਂ ਨੂੰ ਵੀ ਜਾਣਦੇ ਜੇ? ਨਹੀਂ ਸੋਭੇ ਵਾਲੇ ਸਿੱਖਾਂ ਨੂੰ ਮੈਂ ਨਹੀਂ ਜਾਣਦਾ। ਮਦਾਨੀ ਵਾਲੇ ਤੇ ਜ਼ਿਆਦਾ ਜਾਣਦੇ ਜੇ। ਮਦਾਨੀਆਂ ਤੇ ਮਨ ਸਿਰਾਤੇ ਰਹੇ ਨੇ ਕੁਝ ਕਈਆਂ ਦੇ ਨਾਂ ਆਂਦੇ ਨੇ, ਕਈਆਂ ਮੱਟ ਵਾਲਿਆਂ ਨੂੰ ਵੀ ਜਾਣਦੇ ਹੋਵੋਗੇ। ਮਾਟਾ ਦੇ ਨਹੀਂ। ਤੇ ਇਹ ਢਿੰਗਾਂ ਵਾਲੀ ਚ ਵੀ ਹੈ ਕਿ ਕੋਈ ਨਹੀਂ? ਇਹ ਵੀ ਸਿੱਖ ਹੈਗੇ ਸੀ ਪਰ ਨਹੀਂ ਆਪਾਂ ਨਹੀਂ ਇਹਨਾਂ ਨੂੰ ਜਾਣਦੇ। ਅੱਛਾ, ਤੇ ਉਧਰ ਪਾਰ ਕਿਹੜੇ ਪਿੰਡਾਂ 'ਚ ਜਾਂਦੇ ਜੁੰਦੇ ਉਸ ਉਦੋਂ ਤੁਸੀਂ ਜਦੋਂ ਫਿਰ ਜ਼ੀਰੋ ਲੈਣ ਤਾਂ ਹੈ ਹੀ ਕੋਈ ਨਹੀਂ? ਨਹੀਂ ਜੀ ਆਪਾਂ ਤਾਂ ਪਾਰ ਉਦੋਂ ਤੇ ਜਦੋਂ ਜ਼ੀਰੋ ਨਹੀਂ ਆਈ ਉਦੋਂ ਜਾਂਦੇ ਹੋ? ਉਦੋਂ ਅਸੀਂ ਜੰਨਿਆਂ ਜੁੰਨਿਆਂ ਚੜ੍ਹਦੀਆਂ ਆਈਆਂ ਤੇ ਮੈਂ ਆਪਦੇ ਵਾਲਿਦ ਦੇ ਨਾਲ ਜਾਂਦਾ ਰਹਿੰਦਾ, ਮੇਰੇ ਪਿਓ ਮੈਨੂੰ ਲੈ ਜਾਂਦਾ ਨਾਲ। ਇੱਧਰ ਧਾਲੇ ਵਾਲਾ ਸੀ ਪਿੰਡ ਇੱਕ, ਹਾਂ। ਰਾਜ ਬੀਕਾਨੇਰ ਚ, ਉਹ ਵੇਖਿਆ ਮੈਂ। ਹੂੰ। ਇੱਧਰ ਕਰਮਾ ਵਾਲਾ ਸੀ, ਉਹ ਵੇਖਿਆ, ਉੱਥੇ ਜਾਣ ਨਾਲ ਗਏ। ਇਹ ਦੋ ਤਿੰਨ ਹੀ ਥਾਂ ਗਿਆ। ਅੱਛਾ, 2-3 ਥਾਰਾਂ ਤੇ ਗਏ ਹੋ। ਤੇ ਉਦੋਂ ਜਿਹੜਾ ਤੁਹਾਡਾ ਮਦਾਨੀਆਂ ਵਾਲਾ ਪਿੰਡ ਹੈ ਇੱਥੇ, ਯਾਨੀ ਤੁਸੀਂ ਆਂਦੇ ਨੇ ਵੀ ਇੱਕ ਹਿੱਸਾ ਸਿੱਖਾਂ ਦਾ ਤੇ 3 ਹਿੱਸਾ ਮੁਸਲਮਾਨ ਸਨ, ਤੇ ਵੈਸੇ ਆਪਸ 'ਚ ਪਿਆਰ ਮੁਹੱਬਤ ਨਾਲ ਰਹਿੰਦੇ ਸਨ? ਭਾਜੀ ਪਿਆਰ ਮੁਹੱਬਤ ਐਵੇਂ ਵਿੱਚ ਲੜਾਈ ਬੁਲਾਰੇ ਵੀ ਹੁੰਦੇ ਰਹਿੰਦੇ ਨੇ, ਵਿੱਚ ਪਿਆਰ ਮੁਹੱਬਤ ਵੀ ਵਸਣਾ ਜੋ ਹੋਇਆ। ਅੱਛਾ, ਵਸਣ ਵੀ ਐਵੇਂ ਹੀ ਹੁੰਦਾ ਕਿ ਨਾ ਲੜ ਪਿਆ। ਵਾਹ ਤਗੜੇ ਆ ਰਕਬੇ ਰੁਕਬੇ ਤੇ ਜ਼ਮੀਨਾਂ ਦੇ ਇਤਬਾਰ ਨਾਲ। ਸਿੱਖਾਂ ਦੇ ਬਥੇਰੇ ਆਏ, ਉਹਨਾਂ ਦੇ ਵੀ ਰਕਬੇ ਆਏ, ਇਹਨਾਂ ਦੇ ਵੀ ਰਕਬੇ ਆਏ। ਅੱਛਾ ਅੱਛਾ। ਆ ਜਿਹੜੇ ਹਿਣ ਵਾਲੇ ਸਿੱਖ ਨੇ, ਸੋਭੇ ਵਾਲੇ ਦੇ ਨਾਲ ਹੀ ਹਿਣ ਵਾਲਾ, ਹਾਂਜੀ, ਕੋਈ ਉਹਨਾਂ ਦੇ ਬਾਰੇ 'ਚ ਵੀ ਪਤਾ ਨਹੀਂ ਜੀ ਉਹਨਾਂ ਦੇ ਮੈਂ ਇਹਨਾਂ ਦੀ ਪਿੰਡਾਂ ਸਿੱਖਾਂ ਨੂੰ ਹੋਰ ਨਹੀਂ ਜਾਣਦਾ ਕਿਸੇ ਨੂੰ। ਅੱਛਾ, ਝੂਠ ਮਾਰੀ ਜਾਵਾਂ। ਮਦਾਨੀ ਵਾਲਿਆਂ ਨੂੰ ਜਾਣਦੇ? ਮਦਾਨੀ ਵਾਲੇ ਦੋ ਚਾਰ ਜਿਹੜੇ ਨਾਂ ਆਉਂਦੇ ਆ ਬਸ ਇਹ। ਇਹ ਜਿਹੜੇ ਮਦਾਨੀ ਵਾਲੇ ਤੁਸੀਂ ਦੱਸੇ ਨੇ, ਇਹਨਾਂ ਦਾ ਕੰਮ ਤੇ ਇੱਥੇ ਵਾਹੀ ਜੁੱਤੀ ਦਾ ਹੀ ਆ ਜ਼ਿਆਦਾ? ਹਾਂਜੀ, ਬਸ ਉਹਨਾਂ ਦੀ ਵਾਹੀ ਹੈ ਜੀ। ਅੱਛਾ, ਜਿਸ ਵਕਤ ਉਹ ਤੁਸੀਂ ਜਿਹੜੇ ਦੌਰ ਦੀ ਗੱਲ ਕਰ ਰਹੇ ਜੇ, ਉਦੋਂ ਮਦਾਨੀ ਵਾਲੇ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਸੀ ਰਾਬ ਸੀ ਹਾਜੀ ਫਤਿਹ ਮੁਹੰਮਦ, ਯਾਨੀ ਮੁਸਲਮਾਨਾਂ ਦਾ ਹੀ ਸੀ ਨੰਬਰਦਾਰ? ਮੁਸਲਮਾਨਾਂ ਦਾ ਸੀ। ਅੱਛਾ, ਸਹੀ। ਤੇ ਉਦੋਂ ਗੱਡੇ ਗੁੱਡੇ ਦੇ ਜਾਂ ਗੁਜੀਆ ਟਰੈਕਟਰ? ਬਾਜੀ ਨਹੀਂ, ਗੱਡੇ ਕੋਈ ਨਹੀਂ, ਟਰੈਕਟਰ ਟੁੱਕ ਕੁਛ ਵੀ ਨਹੀਂ ਆ। ਹਾਂ, ਗੱਡੇ ਹੁੰਦੇ ਆ ਤੇ ਬਲਦ ਹੁੰਦੇ ਆ, ਉੱਠ ਹੁੰਦੇ ਆ। ਅੱਛਾ, ਉਹਨਾਂ ਨਾਲ ਵਾਲ ਵਾਂਦੇ ਆ, ਉਹਨਾਂ ਨਾਲ ਹੀ ਮਤਲਬ ਪੱਠੇ ਲਿਆਵਣੇ, ਗੱਡੇ ਜੋੜਦੇ, ਗੱਡਿਆਂ ਤੇ ਸਾਰਾ ਕੰਮ ਆ। ਸਹੀ। ਤੇ ਉਦੋਂ ਜਿਹੜਾ ਸਕੂਲ ਇੱਥੇ ਹੈਗਾ ਸੀ ਜਾਂ ਕੋਈ ਨਹੀਂ? ਨਹੀਂ ਜੀ, ਪਹਿਲੇ ਇੱਥੇ ਸਕੂਲ ਕੋਈ ਨਹੀਂ ਆ। ਅੱਛਾ, ਇਹ ਸਕੂਲ ਬਾਅਦ ਵਿੱਚ ਬਣਿਆ। ਤੇ ਤੁਸੀਂ ਦੱਸਦੇ ਨੇ ਤੁਸੀਂ ਉਦੋਂ ਨਾਈਆਂ ਦਾ ਕੰਮ ਕਰਦੇ ਸੋ, ਹਾਂਜੀ, ਤੇ ਉਹ ਉਦੋਂ ਤੁਹਾਨੂੰ ਸੇਪੀ ਸੁਪੀ ਕੀ ਲੱਭਦੀ ਸੀ ਉਸ ਸਾਨੂੰ ਦੌਰ 'ਚ? ਸੇਪੀ ਜੀ ਇੱਕ ਮਣ ਦਾਣੇ ਟੱਕਰਦੇ ਆ, ਮੇਰੇ ਪਿਓ ਰਨੋ ਕਰਦੇ ਆ, ਮੇਰੇ ਵਾਲੇ ਨਹੀਂ, ਮਣ ਦਾਣੇ ਇੱਕ ਘਰ 'ਚ ਮਿਲਦੇ ਆ ਇੱਕ ਜੀ? ਘਰ ਚੋਂ ਮਣ ਦਾਣੇ ਲੈਂਦੇ ਆ ਤੇ ਬਾਹਰੋਂ ਕੋ ਪੱਠੇ ਪੁੱਠੇ ਬਾਹਰੋਂ ਦੇ ਦਿੰਦੇ ਆ। ਕੋਈ ਛੋਲੇ ਬਣਦੇ ਜਾਂਦਾ ਰਿਹਾ ਹਜਾਮਤ ਕਰਨ, ਉਹਨੇ ਕੋਈ 4 ਥੱਬੇ ਪੱਠਿਆਂ ਦੇ ਦੇ ਦਿੱਤੇ, ਉਹ ਵੀ ਅਸੀਂ ਲੈ ਆਉਂਦੇ। ਉਸ ਦੌਰ 'ਚ ਝਾੜ ਪੈਦਾਵਾਰ ਤੇ ਇੰਨੀ ਕੋਈ ਨਹੀਂ ਸੀ? ਨਹੀਂ ਜੀ, ਝਾੜ ਪੈਦਾਵਾਰ ਤਾਂ ਹੁਣ ਨਾਲ ਵੀ ਘਣੀ ਆਈ। ਹਾਂ, ਹਾਂ, ਇਹ ਉਹਨਾਂ ਵੀ ਘਣੀ ਆਈ। ਅੱਛਾ, ਇਹ ਹੁਣ ਤਾਂ ਮਿਹਨਤ ਦੀ ਝਾੜ, ਖਾਦ ਪਾ ਲੈ, ਉਹ ਕਰ ਲੈ, ਉਹ ਕਰ ਲੈ। ਉੱਥੋਂ ਸਾਡਾ ਇਲਾਕਾ ਬਲਾਨਾ ਹੁੰਦਾ ਸੀ, ਬਲਾਨੇ ਇਲਾਕੇ ਦੇ ਵਿੱਚ 20 ਮਣ ਛੋਲੇ ਵੀ ਕਿੱਲੇ ਦੇ ਹੋ ਜਾਂਦੇ ਆ। 20 ਮਣ ਛੋਲੇ? ਹਾਂ, ਤੇ ਹੁਣ ਤਾਂ 8 ਮਣ ਵੀ 10 ਮਣ ਵੀ ਨਹੀਂ ਹੁੰਦੇ। ਉਦੋਂ ਛੋਲਿਆਂ ਦਾ ਰੇਟ ਕੀ? ਉਦੋਂ ਰੇਟ ਵੀ ਰੇਟ ਤਾਂ ਉਦੋਂ ਹੁੰਦਾ 8 ਰੁਪਏ, 10 ਰੁਪਏ, 5 ਰੁਪਏ, 8-10 ਰੁਪਏ ਮਣ ਹੁੰਦਾ ਸੀ। ਬਸ ਮਣ ਹੁੰਦਾ। ਇਹ ਜਿਹੜਾ ਸੋਭੇ ਵਾਲੇ ਦਾ ਰੇਲਵੇ ਸਟੇਸ਼ਨ ਹੈ, ਅਗਲੇ ਦਿਨ ਵੀ ਮੈਂ ਇਹਦੇ ਤੇ ਇੱਕ ਵੀਡੀਓ ਬਣਾਈਏ, ਇਹ ਦੱਸਦੇ ਨੇ ਵੀ ਇਹ ਬੜਾ ਆਬਾਦ ਆ, ਤੇ ਇਹ ਉਸ ਦੌਰ 'ਚ ਵੀ ਇਹ ਸਟੇਸ਼ਨ ਇਹ ਜੀ ਹੈਗਾ? ਆਬਾਦ ਬੜਾ, ਇੱਥੇ ਇੱਕ ਕਾਰਖਾਨਾ ਬੜਾ ਵੱਡਾ। ਹੂੰ। ਅੱਲਾ ਜਾਣੇ ਸਿੱਖਾਂ ਦਾ ਕਿ ਖੁਦਾ ਜਾਣੇ ਕਿਹਨਾਂ ਦਾ, ਉੱਥੇ ਸਾਨੂੰ ਹਰ ਸੌਦਾ ਉੱਥੇ ਲੱਭਦਾ। ਕਾਰਖਾਨੇ 'ਚੋਂ? ਉਸ ਕਾਰਖਾਨੇ 'ਚੋਂ ਬੜੇਵੇਂ ਵੀ ਲੱਭਦੇ ਆਏ, ਗੁੜ ਵੀ ਲੱਭਦਾ, ਸ਼ੱਕਰ ਵੀ ਲੱਭਦੀ ਆਈ, ਕੱਪੜਾ ਵੀ ਉੱਥੋਂ ਲੱਭਦਾ। ਇਹ ਮੰਡੀ ਜਿਹੜੀ ਅਸੀਂ ਨਹੀਂ ਵੇਖੀ ਜਾਈ ਤਾਂ ਨਾ ਕਦੇ ਮੰਡੀ ਸਾਦੇਗੰਜ ਨਹੀਂ, ਉਧਰ ਨਹੀਂ ਜਾਂਦੇ, ਸੋਭੇ ਵਾਲੇ ਜਾਂਦੇ? ਬਸ ਸੋਭੇ ਵਾਲੇ ਜਾਂਦੇ ਆ ਤੇ ਉੱਥੋਂ ਸੌਦਾ ਲੈ ਕੇ ਪਿਛਾਂ। ਉਹ ਮੁੜ ਸੋਭੇ ਸਿੰਘ ਵਰਾਂ ਦੇ ਵਿੱਚੋਂ ਜਾਂ ਉਹਨਾਂ ਦੀ ਕਿਸੇ ਔਲਾਦ ਦਾ ਹੀ ਹੋਣਾ ਹੈ। ਤੇ ਇੱਥੇ ਰੇਲਵੇ ਸਟੇਸ਼ਨ ਉਦੋਂ ਵੀ ਆ? ਉਹ ਅਮਨ ਦੇ ਜ਼ਮਾਨੇ ਦਾ ਰੇਲਵੇ ਸਟੇਸ਼ਨ? ਹਾਂ, ਅਮਨ ਦੇ ਜ਼ਮਾਨੇ ਦਾ। ਵੇਖੋ ਨਾ ਉਸ ਇਹ ਜ਼ਮਾਨੇ ਦੋ ਨੂੰ। ਗੱਡੀਆਂ ਆਉਂਦੀਆਂ ਜਾਂ ਮੰਡੀ, ਹਾਂ, ਇੱਕ ਤਾਂ ਜਾਂਦੀ ਹੈ ਜਾਂ ਸਿੱਧੀ ਦਿੱਲੀ ਨੂੰ, ਅੱਛਾ,
ਆ ਜਾਂਦੀ ਹਬੋਰ ਨੂੰ ਤੇ ਜਾਂਦੀ ਹੈ ਲੈਣ। ਹਾਂ ਇੱਕ ਆਈ ਜਾਂਦੀ ਹੈ ਬੰਗਲੇ ਨੂੰ, ਅੱਛਾ ਬੰਗਲਾ ਤੇ ਫਿਰੋਜ਼ਪੁਰ ਤੇ ਅਗਾ ਅੱਲਾ ਜਾਣੇ ਕਿੱਧਰ ਜਾਂਦੀ ਹੈ। ਅੱਛਾ ਅੱਛਾ ਇਹ ਦੋ ਦੋ- ਗੱਡੀਆਂ ਆਉਂਦੀਆਂ ਸੀ। ਦੋ ਲੈਣਾ ਉੱਥੇ ਨਿਕਲਦੀਆਂ ਜਾਂ ਹੂੰ ਆਪਣੀ ਮੰਡੀ ਚ। ਹਾਂ ਤੇ ਸੋਭੇ ਵਾਲੇ ਦਾ ਰੇਲਵੇ ਸਟੇਸ਼ਨ ਉਦੋਂ ਵੀ ਆਇਆ ਸੀ। ਹਾਂ ਜੀ ਸੋਭੇ ਵਾਲੇ ਦੇ ਸਵੇਰੇ। ਅੱਛਾ ਅੱਛਾ ਇਹ ਸੋਭੇ ਵਾਲੇ ਦੇ ਬੰਦਿਆਂ ਨੇ ਇਹਨਾਂ ਨੇ ਸਿੱਖਾਂ ਨੇ ਬਣਵਾਇਆ ਉਰਲੇ ਪਾਸੇ, ਨਹੀਂ ਤਾਂ ਸਟੇਸ਼ਨ ਸਾਰੇ ਹੀ ਭਲਾ ਹੁੰਦੇ ਨੇ ਪਹਿਲੇ ਪਾਸੇ। ਹਾਂ ਹਾਂ ਇਹ ਸਟੇਸ਼ਨ ਨੇ ਆਖਿਆ ਵੀ ਅਸੀਂ ਤਾਂ ਆਹ ਉਰਲੇ ਕੱਚੇ ਬਣਾਵਾਂਗੇ। ਸਿੱਖਾਂ ਨੇ ਆਖਿਆ। ਹਾਂ ਆ ਬਾਕੀ ਹੁਣ ਇਹ ਮੰਡੀ ਸਾਡੇ- ਵਾਲਾ ਰੇਲਵੇ ਸਟੇਸ਼ਨ ਹੈ ਉਹ ਵੀ ਇਧਰੋਂ ਆਪਾਂ ਹੀ ਵੇਖੀਏ ਤਾਂ ਸੱਜੇ ਇਸ ਪਾਸੇ ਹੀ ਹੈ, ਸਾਰੇ ਸਟੇਸ਼ਨ ਹੀ ਇਸ ਤੇ ਪਾਸੇ। ਸੋਭੇ ਵਾਲਾ ਇਸ ਪਾਸੇ ਹੈ। ਇਹ ਇਸ ਪਾਸੇ ਇਹਦਾ ਫਿਰ ਕੀ ਵਜ੍ਹਾ? ਇਹ ਇਹਨਾਂ ਸਿੱਖਾਂ ਨੇ ਬਣਵਾਇਆ। ਅੱਛਾ ਹਾਂ ਸਪੈਸ਼ਲ ਹੂੰ। ਵੀ ਸਾਡੇ ਵਾਲੀ ਸਾਈਡ ਤੇ ਸਾਡੇ ਬਣਾਓ। ਵਾਲੇ ਪਾਸੇ ਬਣਾਓ, ਅਸੀਂ ਪਹਿਲੇ ਪਾਸੇ ਨਹੀਂ ਲੰਘ ਸਕਦੇ। ਅੱਛਾ ਕਿਉਂ ਗੱਡੀਆਂ ਖੜੀਆਂ ਰਹਿੰਦੀਆਂ ਨੇ ਇੱਥੇ, ਹੂੰ ਕੋਈ ਹੂੰ ਤੂੜੀ ਵੀ ਚਾਂਦੀ ਹੈ, ਕੋਈ ਦਾਣੇ ਵੀ ਚਾਂਦੀ, ਬੋਰੀਆਂ ਦੀਆਂ ਢਾਂਚਾਂ ਲੱਗੀਆਂ ਹੋਈਆਂ ਨੇ ਇੱਥੇ। ਮਾਲ ਗੱਡੀ ਹਾਂ ਮਾਲ ਗੱਡੀ ਇੱਥੇ ਖੜੀ ਰਹਿੰਦੀ ਹੈ, ਜਦੋਂ ਮਾਲ ਪੂਰਾ ਹੋ ਜਾਂਦਾ ਉਦੋਂ ਲੈ ਜਾਂਦੇ ਉਦੋਂ ਲੈ ਜਾਂਦੇ ਸਨ। ਆ। ਹਾਂ ਠੀਕ ਹੋ ਗਿਆ। ਤੇ ਬਾਕੀ ਬਈ ਮਦਾਨੀ ਵਾਲਿਆਂ ਨੂੰ ਜ਼ਿਆਦਾ ਤੁਸੀਂ ਜਾਣਦੇ ਜੀ, ਜਦੋਂ ਹਿਜਰਤ ਕਰਕੇ ਜਾਣ ਲੱਗੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਦੋਂ ਇੱਥੋਂ ਜਾਣ ਲੱਗੇ ਨੇ ਤਾਂ? ਇਹ ਸਿੱਖਾਂ ਦਾ ਨੁਕਸਾਨ ਅਸੀਂ ਕੋਈ ਨਹੀਂ ਵੇਖਿਆ। ਕੋਈ ਨਹੀਂ ਹੋਇਆ। ਇੱਕ ਸਿੱਖ ਮਰਿਆ ਪਿਆ ਸੋਭੇ ਵਾਲੇ ਦਾ ਵੇਖਿਆ, ਸੋਭੇ ਦੇ ਉਹਲੇ ਪਾਸੇ ਮਰਿਆ ਪਿਆ, ਉਹ ਤੁਸੀਂ ਵੇਖਿਆ? ਉਹ ਅਸੀਂ ਵੇਖਿਆ, ਅਸੀਂ ਗਏ ਤਾਂ ਪਿਆ ਮਰਿਆ। ਹੂੰ ਤੇ ਹੋਰ ਬੰਦਾ ਆਪਾਂ ਮੈਂ ਮਰਿਆ ਪਿਆ ਕੋਈ ਨਹੀਂ ਵੇਖਿਆ। ਉਹ ਪਤਾ ਨਹੀਂ ਹੁਣ ਕਿਵੇਂ ਮਰਿਆ ਇਹ ਉਹ ਕੀ- ਮਰਿਆ ਅੱਲਾ ਜਾਣੇ ਕਿਸੇ ਗੋਲੀ ਮਾਰੀ ਹੈ ਜਾਂ ਕਿਸੇ ਠੱਡ ਪਾੜਿਆ ਜਾਂ ਖੁਦਾ ਜਾਣੇ ਕਿਵੇਂ ਮਰਿਆ। ਹੈਗਾ ਵੀ ਵਡੇਰਾ ਬੰਦਾ ਸੀ, ਉਹ ਯਾਨੀ ਤੁਸੀਂ ਵੇਖਿਆ ਸੀ? ਉਹ ਵੇਖਿਆ। ਅੱਛਾ ਅੱਛਾ ਬਾਕੀ ਨਹੀਂ ਵੇਖਿਆ ਕੋਈ। ਸਹੀ। ਤੇ ਬੜਾ ਹੋਣ ਵਾਲਾ ਜ਼ਮਾਨਾ ਤੇ ਉਸ ਜ਼ਮਾਨੇ 'ਚ ਤੁਸੀਂ ਕੀ ਫਰਕ ਸਮਝਦੇ ਜੀ, ਜਿਹੜਾ ਹੁਣ ਦੌਰ ਚੱਲ ਰਿਹਾ ਜਾਂ ਜਿਹੜਾ ਉਹ ਦੌਰ ਸੀ ਜਦੋਂ ਤੁਸੀਂ ਨਵਾਂ ਨਾਈਆਂ ਦਾ ਵੱਲ ਸਿੱਖਿਆ? ਬਾਬਾ ਹੁਣ ਤਾਂ ਦੌਰ ਇਹ ਆ ਵੀ ਮੈਂ ਤੇ ਜਾਵਾਂ ਨਮਾਜ਼ ਪੜ੍ਹਨ ਛੋਰਾਂ ਦੀ ਆ ਬਾਬਾ ਜਾਂਦਾ, ਆ ਬਾਬਾ ਉਲਟੇ ਮੈਨੂੰ ਮਖੌਲ ਕਰਦੇ। ਤੇ ਉਦੋਂ ਉਦੋਂ ਮੈਂ ਮਖੌਲ ਕਰਦਾ ਨਹੀਂ, ਉਦੋਂ ਬਜ਼ੁਰਗਾਂ ਦੀ ਇੱਜ਼ਤ ਜ਼ਿਆਦਾ ਸੀ ਜਾਂ ਇਸ ਨਹੀਂ ਦੌਰ ਨਹੀਂ 'ਚ? ਬਜ਼ੁਰਗਾਂ ਦੀ ਇੱਜ਼ਤ ਤਾਂ ਉਦੋਂ ਵੀ ਹੈਗੀ ਸੀ, ਹੁਣ ਵੀ ਹੈਗੀ ਹੈ, ਪਰ ਹੁਣ ਜ਼ਿਆਦੀ ਹੈ ਬਜ਼ੁਰਗਾਂ ਦੀ ਇੱਜ਼ਤ। ਉਦੋਂ ਮਦਾਨੀ ਵਾਲੇ ਦੇ ਵਿੱਚ ਕੋਈ ਇਹ ਜੀ ਜਗ੍ਹਾ ਹੈ, ਕੋਈ ਚੁਪਾਲ ਜਾਂ ਇਹ ਜੀ ਜਗ੍ਹਾ ਜਿੱਥੇ ਤੁਸੀਂ ਸਾਰੇ ਰਲ ਤੇ ਬਹਿੰਦੇ ਹੋਵਣ? ਉਹ ਕਿਹੜਾ ਡੇਰਾ ਸੀ ਜਿੱਥੇ ਹਿੰਦੂ ਸਿੱਖ ਤੇ ਮੁਸਲਮਾਨ ਰਲ ਤੇ ਬਹਿ ਤੇ ਕੋਈ ਗੱਲਾਂ ਬਾਤਾਂ ਕਰਦੇ ਹੋਣ? ਗੱਲਾਂ ਬਾਤਾਂ ਕੋਈ ਨਹੀਂ ਆਈਆਂ। ਇਸ ਪਾਸੇ ਜਿਹੜੇ ਮੁਸਲਮਾਨ ਹੈ ਤੇ ਇਸ ਪਾਸੇ ਹੈ ਸਿੱਖ, ਅੱਛਾ ਅੱਛਾ ਰਲ ਕੇ ਬੈਠੇ ਤੇ ਮੈਂ ਤਾਂ ਅੱਜ ਤੱਕ ਵੇਖੇ ਨਹੀਂ ਸਿੱਖ ਤੇ ਮੁਸਲਮਾਨ। ਠੀਕ ਹੈ ਜੀ। ਬਾਬਾ ਜੀ ਹੋਰਾਂ ਨੇ ਕੁਝ ਸਾਨੂੰ ਜੱਗ ਵਰੀਤੀਆਂ ਦੱਸੀਆਂ, ਕੁਝ ਛੱਡ ਵਰੀਤੀਆਂ ਤੇ ਵੰਡ ਤੋਂ ਪਹਿਲੇ ਦੀਆਂ ਗੱਲਾਂ ਕੀਤੀਆਂ। ਤੇ ਨਵੀਂ ਸਟੋਰੀ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।